पानी पानी तो बगैर जीवन कोई नहीं। तो जिथे पानी है उत्थे लाइफ है, तो जिथे पानी नहीं उत्थे कोई लाइफ नहीं, उत्थे कोई जिंदगी नहीं। असी लोग बड़े खुशकिस्मत हाँ, साढ़े भाग बड़े जागे कि असी उस धरती च पैदा होए कि जिथे 5 दरियावां की धरती है जिन्हों पंजाब कहा जाता है। और पंजाब की धरती 5 दरियावां दे नाल बनी है। लेकिन गल इत्थे ख़त्म नहीं होंदी, सानू थोड़ा जिहा पिछे जाना पएगा, क्योंकि पंजाब जिहड़ा लफज है पंजाब वो 5 आब तो बनिया है, जिहड़ा कि फारसी जबान का लफज है। तो फारसी तो इत्थे नहीं सी बोली जाती, तो फिर पंजाब किस तरह पंजाब बन गया, यह सानू पिछे जाना पएगा थोड़ा जिहा। असल विच जिहड़ा हिंदू रिलीजन है ओदी जिहड़ी मजहबी किताब है ऋग्वेद, ओदे विच इस रीजन का नाम सप्ता सिंधु किया गया है। सप्ता सिंधु का मतलब है 7 दरियावां की सरजमीन या 7 दरियावां की धरती। और हिंदुआं की मुकद्दस किताब दे विच दरिया नूं एक बड़ी पाकीज़ा और बड़ी एक मुकद्दस हैसीयत दी गई है, और बड़ी उहदी इंपॉर्टेंस जिहड़ी है वो इस तो दी गई है कि जिस तरह मैं तुहानूं शुरू च दस्सिया है कि जिहड़ा जीवन है वो पानी दे नाल रलिया है, तो जिथे पानी नहीं है उत्थे कोई जीवन नहीं है। तो साडे पंजाब दे विच हर कुछ फासले तो बाद एक वड्डा दरिया वगदा है, जिहदी वजह करके पंजाब दे विच ना सिर्फ इंसानी आबादी ज़्यादा रही बल्कि इत्थे काश्तकारी भी ज़्यादा रही। तो जिहड़ा नाम सप्ता सिंधु यानी 7 दरियावां की सरजमीन, ਉਹਦੇ ਵਿੱਚ 7 दरिया ਜਿਹੜੇ ਹੈਗੇ ਸਨ ਉਹ ਦਰਿਆਏ ਸਿੰਧ ਤੋਂ ਸ਼ੁਰੂ ਹੁੰਦੇ ਸੀ। ਸਭ ਤੋਂ ਪਹਿਲਾ ਵੱਡਾ ਦਰਿਆ ਜਿਹੜਾ ਮੇਨ ਦਰਿਆ ਸੀ ਉਹ ਸਿੰਧ ਸੀ, ਜਿਹਨੂੰ ਸਿੰਧੂ ਸਾਗਰ ਵੀ ਕਿਹਾ ਜਾਂਦਾ ਸੀ, ਕਿਉਂਕਿ ਉਹ ਦਰਿਆ ਹੀ ਬਹੁਤ ਵੱਡਾ ਸੀ। ਹੁਣ ਤੇ ਡੈਮ ਬਣ ਕੇ ਤੇ ਪਾਣੀ ਕੰਟਰੋਲ ਕਰਕੇ ਦਰਿਆਵਾਂ ਦੇ ਵਿੱਚ ਪਾਣੀ ਜਿਹੜਾ ਉਹਦਾ ਲੈਵਲ ਘਟ ਗਿਆ। ਲੇਕਿਨ ਜਦੋਂ ਕੋਈ ਰੁਕਾਵਟ ਨਹੀਂ ਸੀ ਤੇ ਉਦੋਂ ਦਰਿਆ ਬਹੁਤ ਵੱਡੇ ਵੱਡੇ ਚੌੜੇ ਹੁੰਦੇ ਸਨ। ਤੇ ਜਿਹੜਾ ਸਿੰਧ ਦਰਿਆ ਸੀ ਉਹ ਤੇ ਸਮਝੋ ਇੱਕ ਪੂਰਾ ਸਮੁੰਦਰ ਹੁੰਦਾ ਸੀ, ਐਸੇ ਵਾਸਤੇ ਉਹਨੂੰ ਸਿੰਧ ਸਾਗਰ ਕਿਹਾ ਜਾਂਦਾ ਸੀ। ਤੇ ਸਪਤਾ ਸਿੰਧੂ ਜਿਹੜਾ ਸੀ, ਸਿੰਧ ਦਰਿਆ ਮੇਨ ਦਰਿਆ ਸੀ ਉਹਦਾ। ਉਸ ਤੋਂ ਬਾਅਦ ਜੈਸੇ ਜੈਸੇ ਅਸੀਂ ਈਸਟ ਵੱਲ ਦੇ ਪਾਸੇ ਚੜ੍ਹਦੇ ਪਾਸੇ ਆਉਂਦੇ ਜਾਈਏ ਤੇ ਸਾਰਿਆਂ ਤੋਂ ਪਹਿਲੇ ਜੇਹਲਮ ਦਰਿਆ ਆਉਂਦਾ ਹੈ, ਉਸ ਤੋਂ ਬਾਅਦ ਚਨਾਹ ਆਉਂਦਾ ਹੈ, ਉਸ ਤੋਂ ਬਾਅਦ ਰਾਵੀ ਆਉਂਦਾ ਹੈ, ਉਹਦੇ ਬਾਅਦ ਬਿਆਸ ਤੇ ਉਹਦੇ ਬਾਅਦ ਸਤਲੁਜ। ਇਹ ਹੋ ਗਏ ਜੀ 6 ਦਰਿਆ। ਜਿਹੜੇ 5 ਦਰਿਆ ਨੇ ਜਿਹੜੇ ਅੱਜ ਦੇ ਪੰਜਾਬ 'ਚ ਅਸੀਂ 5 ਦਰਿਆ ਕਹਿੰਦੇ ਹਾਂ, ਯਾਨੀ ਸਤਲੁਜ, ਬਿਆਸ, ਰਾਵੀ, ਚਨਾਹ ਤੇ ਜੇਹਲਮ, ਇਹ ਸਾਰੇ ਰਲ ਕੇ 5 ਨਦ ਦੇ ਇੱਕ ਜਗ੍ਹਾ ਆਉਂਦੀ ਹੈ ਜਿੱਥੇ 5 ਨਦੀਆਂ ਇਕੱਠੀਆਂ ਹੋ ਕੇ ਤੇ ਦਰਿਆ ਸਿੰਧ ਦੇ ਵਿੱਚ ਜਾ ਡਿੱਗਦੀਆਂ ਨੇ ਤੇ ਉਹਨੂੰ ਮਜ਼ੀਦ ਕਰਦੇ ਨੇ, ਯਾਨੀ ਪਾਣੀ ਉਹ 'ਚ ਮਜ਼ੀਦ ਇਜ਼ਾਫਾ ਹੋ ਜਾਂਦਾ ਹੈ। ਤੇ ਇਹ ਸਾਰਾ ਜਿਹੜਾ ਹੈ ਇਸ ਰੀਜਨ ਨੂੰ ਕਿਹਾ ਜਾਂਦਾ ਸੀ ਇੰਡਸ ਬੇਸਨ, ਯਾਨੀ ਸਿੰਧ ਤਾਸ। ਔਰ ਇਸ ਸਿੰਧ ਤਾਸ ਤੋਂ ਹੀ ਸਿੰਧ ਤਾਸ ਦਾ ਮੁਆਹਦਾ ਬਣਿਆ, ਜਿਸ ਐਗਰੀਮੈਂਟ ਦੇ ਤਹਿਤ ਕੁਛ ਦਰਿਆ ਪਾਕਿਸਤਾਨ ਦੇ ਹਿੱਸੇ ਦੇ ਵਿੱਚ ਆਏ ਤੇ ਕੁਛ ਦਰਿਆ ਇੰਡੀਆ ਦੇ ਹਿੱਸੇ ਦੇ ਵਿੱਚ ਆਏ। ਉਹਨੂੰ ਸਿੰਧ ਤਾਸ ਦਾ ਮੁਆਹਦਾ ਕਿਹਾ ਜਾਂਦਾ ਹੈ। ਤੇ ਇਸ ਹਿਸਾਬ ਨਾਲ ਅਗਰ ਅਸੀਂ ਦੇਖੀਏ ਤੇ ਇਹ ਜਿਹੜੇ 5 ਦਰਿਆ ਜਿਹੜੇ ਸਿੰਧ ਦੇ ਨਾਲ ਜਾ ਕੇ ਰਲਦੇ ਨੇ, ਇਹ ਸਾਰੇ ਦੀ ਸਾਰੀ ਜਿਹੜੀ ਵਾਦੀ ਕਹਿਲਾਉਂਦੀ ਹੈ ਇਹ ਸਿੰਧ ਵਾਦੀ ਕਹਿਲਾਉਂਦੀ ਹੈ। ਤੇ ਅਸੀਂ ਲੋਕ ਜਿਹੜੇ ਪੰਜਾਬੀ ਹਾਂ, ਅਸੀਂ किसी न किसी तौर किसी न किसी दरिया की वजह करके असी सिंध देश दे वासी हैगे हाँ। जिहड़ा 7वां दरिया सी वो इन्हां सारियां तो वखरा दरिया सी ईस्ट वाल दे पासे, ਉਹਨੂੰ ਪੰਜਾਬੀ ਵਿੱਚ ਅਸੀਂ ਕਹਿੰਦੇ ਹਾਂ ਦਰਿਆਏ ਹਾਕੜਾ, ਤੇ ਹਿੰਦੂ ਮਜ਼ਹਬ ਦੇ ਵਿੱਚ ਉਹਨੂੰ ਸਰਸਵਤੀ ਦਾ ਨਾਮ ਦਿੱਤਾ ਜਾਂਦਾ ਹੈ।
यानी वो उन्होंने मुकद्दस दरिया जिहड़ा वो सरस्वती है कि जिहड़ा दरिया हाकड़ा है वो किसी वजह करके रुस गया और वो सुक गया। वो दरिया ਜ਼ਮੀਨ ਦੇ ਉੱਤੇ ਨਹੀਂ ਹੁਣ ਵਗਦਾ। ਕਿਹਾ ਜਾਂਦਾ ਹੈ ਕਿ ਜੀ ਉਹ ਉਸੇ ਜਗ੍ਹਾ ਦੇ ਉੱਤੇ ਜ਼ਮੀਨ ਤੋਂ ਹੇਠਾਂ ਜਿਹੜਾ ਹੈ ਉਹ ਵਗਦਾ ਪਿਆ ਔਰ ਜਿੱਥੋਂ ਦਰਿਆ ਸੁੱਕਿਆ ਦਰਿਆਏ ਹਾਕੜਾ ਉਹ ਸਾਰੇ ਜਿਹੜਾ ਰੀਜਨ ਸੀ ਉਹ ਸਾਰਾ ਏਰੀਆ ਜਿਹੜਾ ਸੀ ਉਹ ਡੈਜ਼ਰਟ ਵਿੱਚ ਕਨਵਰਟ ਹੋ ਗਿਆ। ਜ਼ਾਹਿਰ ਹੈ ਜਿਸ ਤਰ੍ਹਾਂ ਮੈਂ ਕਿਹਾ ਪਾਣੀ ਨਹੀਂ ਤੇ ਲਾਈਫ ਨਹੀਂ। ਸੋ ਉੱਥੋਂ ਜਿੱਥੋਂ ਜਿੱਥੋਂ ਪਾਣੀ ਸੁੱਕਦਾ ਗਿਆ ਹਾਕੜਾ ਦਾ ਉੱਥੇ ਉੱਥੇ ਡੈਜ਼ਰਟ ਬਣਦਾ ਗਿਆ। ਤੇ ਇਹ ਜਿਹੜਾ ਇਸ ਵਕਤ ਇੰਡੀਅਨ ਰਾਜਸਥਾਨ ਦਾ ਸਾਰਾ ਏਰੀਆ ਹੈ ਔਰ ਪਾਕਿਸਤਾਨ ਦਾ ਚੋਲਿਸਤਾਨ ਦਾ ਏਰੀਆ ਔਰ ਅੱਗੇ ਜਿਹੜਾ ਥਾਰ ਦਾ ਇਲਾਕਾ ਆ ਜਾਂਦਾ ਹੈ, ਜਿਹੜੇ ਬੇਆਬਾਦ ਇਲਾਕੇ ਨੇ, ਉਹ ਸਾਰੇ ਦੇ ਸਾਰੇ ਦਰਿਆਏ ਹਾਕੜਾ ਦੀ ਗੁਜ਼ਰਗਾਹ ਹੈ। ਅੰਗਰੇਜ਼ਾਂ ਨੇ ਕੀ ਕੀਤਾ ਕਿ ਉਹਨੂੰ ਸਾਰੇ ਰੀਜਨ ਨੂੰ, ਚੂँकि ਜ਼ਰਖੇਜ਼ੀ ਤੇ ਹੈ ਸੀ ਜ਼ਮੀਨ ਵਿੱਚ, ਤੇ ਉਹਨਾਂ ਨੇ ਫਿਰ ਨਹਿਰਾਂ ਦਾ ਨਿਜ਼ਾਮ ਬਣਾਇਆ, ਹੈਡ ਵਰਕਸ ਬਣਾ ਕੇ ਔਰ ਨਹਿਰਾਂ ਦਾ ਇੱਕ ਪੂਰਾ ਨੈਟਵਰਕ ਬਣਾ ਕੇ ਤੇ ਕਾਸ਼ਤਕਾਰੀ 'ਚ ਇਜ਼ਾਫਾ ਕੀਤਾ। ਔਰ ਉਸ ਰੀਜਨ ਦੇ ਵਿੱਚ ਵੀ ਜਿੱਥੇ ਜਿੱਥੇ ਤੱਕ ਨਹਿਰਾਂ ਜਾ ਸਕਦੀਆਂ ਸਨ ਉੱਥੇ ਉੱਥੇ ਨਹਿਰਾਂ ਲਿਜਾ ਕੇ ਤੇ ਉਹਨਾਂ ਨੇ ਕਾਸ਼ਤਕਾਰੀ ਕੀਤੀ ਔਰ ਉਹ ਰਕਬੇ ਸਾਰੇ ਆਬਾਦ ਹੋ ਗਏ, ਉਹ ਜ਼ਮੀਨ ਸਾਰੀ ਸਰਸਬਜ਼ ਹੋ ਗਈ। ਲੇਕਿਨ ਨਕਸ਼ਿਆਂ ਦੇ ਵਿੱਚ ਹਾਲੇ ਵੀ ਦਰਿਆਏ ਹਾਕੜਾ ਜਿਹੜਾ ਹੈ ਉਹ ਮੌਜੂਦ ਹੈ। ਮੈਂ ਇੱਕ ਤੁਹਾਨੂੰ ਸਲਾਈਡ ਹੈ ਹੁਣੇ ਦਿਖਾ ਰਹੇ ਹਾਂ, ਉਹਦੇ ਵਿੱਚ ਤੁਸੀਂ ਦੇਖੋਗੇ ਪੰਜੋ ਦਰਿਆ ਕਿਸ ਤਰੀਕੇ ਨਾਲ ਜਾ ਕੇ ਦਰਿਆਏ ਸਿੰਧ ਦੇ ਵਿੱਚ ਰਲਦੇ ਨੇ ਔਰ ਉਸ ਤੋਂ ਬਾਅਦ ਦਰਿਆਏ ਹਾਕੜਾ ਇਹਨਾਂ ਦਾ ਇੱਕ ਗਾਰਡ ਦੇ ਤੌਰ ਦੇ ਉੱਤੇ ਪੂਰਾ ਵੱਖੋ ਵੱਖ ਚੱਲਦਾ ਚੱਲਦਾ ਉਹ ਸਮੁੰਦਰ 'ਚ ਜਾ ਪੈਂਦਾ ਹੈ। ਅਤੇ ਇਹ ਦਰਿਆਏ ਸਿੰਧ ਅਤੇ ਦਰਿਆਏ ਹਾਕੜਾ ਇਹ ਪੈਰਲਲ ਚੱਲਦੇ ਨੇ। ਅਤੇ ਦਰਿਆਏ ਹਾਕੜਾ ਔਰ ਦਰਿਆਏ ਸਿੰਧ ਦਾ ਜਿਹੜਾ ਦਰਮਿਆਨੀ ਇਲਾਕਾ ਹੈ ਉਹ ਸਾਰਾ ਪੰਜਾਬ ਹੈ। ਉੱਥੇ ਪਾਣੀ ਵੀ ਵਾਧੂ ਹੈ, ਉੱਥੇ ਕਾਸ਼ਤਕਾਰੀ ਵੀ ਵਾਧੂ ਹੁੰਦੀ ਹੈ, ਹਰ ਤਰ੍ਹਾਂ ਦੀਆਂ ਸਬਜ਼ੀਆਂ ਫਲ ਔਰ ਜ਼ਮੀਨ ਦੇ ਵਿੱਚੋਂ ਵੀ ਪਾਣੀ ਨਿਕਲਦਾ ਹੈ ਅਤੇ ਅਸਮਾਨ ਤੋਂ ਵੀ ਰੱਬ ਦੀਆਂ ਰਹਿਮਤਾਂ ਜਿਹੜੀਆਂ ਨੇ ਉਹ ਬਾਰਿਸ਼ ਦੀ ਸ਼ਕਲ ਦੇ ਵਿੱਚ ਜ਼ਮੀਨ ਦੇ ਉੱਤੇ ਆਉਂਦੀਆਂ ਨੇ। ਇਹੀ ਵਜ੍ਹਾ ਹੈ ਕਿ ਇਹ ਸਾਰਾ ਇਲਾਕਾ ਕਾਸ਼ਤਕਾਰੀ ਵਾਸਤੇ ਬਹੁਤ ਜ਼ਿਆਦਾ ਜ਼ਰਖੇਜ਼ ਹੈ ਔਰ ਬਹੁਤ ਜ਼ਿਆਦਾ ਅੱਛਾ ਸਮਝਿਆ ਜਾਂਦਾ ਹੈ। ਔਰ ਅਸੀਂ ਪੰਜਾਬੀ ਜਿਹੜੇ ਹੈਗੇ ਹਾਂ ਅਸੀਂ ਕਾਸ਼ਤਕਾਰੀ ਨੂੰ ਹੀ ਜ਼ਿਆਦਾ ਜਿਹੜਾ ਪਸੰਦ ਕਰਦੇ ਹਾਂ। ਅੱਜ ਵੀ ਇੱਜ਼ਤ ਜਿਹੜੀ ਹੈ ਉਹ ਪੈਸੇ ਵਾਲੇ ਤੋਂ ਜ਼ਿਆਦਾ ਔਰ ਫੈਕਟਰੀ ਵਾਲੇ ਤੋਂ ਜ਼ਿਆਦਾ ਉਸ ਬੰਦੇ ਦੀ ਹੈ ਜਿਹਦੀਆਂ ਜ਼ਮੀਨਾਂ ਜ਼ਿਆਦਾ ਨੇ, ਜਿਹਦੀਆਂ ਹੋਲਡਿੰਗ ਜ਼ਿਆਦਾ ਨੇ। ਇੱਥੇ ਮੁਖਤਲਿਫ ਜਿਹੜੇ ਟਰਾਈਬਸ ਨੇ ਜਾਂ ਜਿਹੜੇ ਜ਼ਾਤਾਂ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਹੀ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ, ਉਹਨਾਂ ਨੂੰ ਜ਼ਿਆਦਾ ਅੱਛਾ ਸਮਝਿਆ ਜਾਂਦਾ ਹੈ ਜਿਹੜੇ ਕਾਸ਼ਤਕਾਰ ਨੇ ਔਰ ਜਿਹੜੇ ਜ਼ਿਮੀਂਦਾਰਾ ਕਰਦੇ ਹੈਗੇ ਨੇ। ਅੱਛਾ, ਜਿਹੜਾ ਦਰਿਆਏ ਹਾਕੜਾ ਸੁੱਕ ਗਿਆ ਜਾਂ ਰੁੱਸ ਗਿਆ ਉਹਦੇ ਰਸਤੇ ਦੇ ਵਿੱਚ ਕੁਝ ਏਰੀਆ ਤੇ ਨਹਿਰੀ ਨਿਜ਼ਾਮ ਦੀ ਵਜ੍ਹਾ ਕਰਕੇ ਆਬਾਦ ਹੋ ਗਏ। ਲੇਕਿਨ ਰਾਜਸਥਾਨ ਔਰ ਚੋਲਿਸਤਾਨ ਔਰ ਥਾਰ ਦਾ ਜਿਹੜਾ ਕੁਝ ਇਲਾਕਾ ਸਮੁੰਦਰ ਦੇ ਵਿੱਚ ਡਿੱਗਣ ਤੱਕਰ ਉਹ ਅੱਜ ਵੀ ਸਹਿਰਾ ਦੇ ਤਰ੍ਹਾਂ ਔਰ ਰੇਤਲਾ ਇਲਾਕਾ ਹੈ ਔਰ ਬੇਆਬਾਦ ਹੈ। ਲੇਕਿਨ ਉੱਥੇ ਜਿਹੜੇ ਲੋਕ ਆਬਾਦ ਨੇ ਉਹ ਇੰਡੀਅਨ ਸਾਈਡ ਦੇ ਉੱਪਰ ਵੀ ਔਰ ਪਾਕਿਸਤਾਨੀ ਸਾਈਡ ਦੇ ਉੱਪਰ ਵੀ ਉਹ ਇੱਕੋ ਜਿਹੇ ਉਹਨਾਂ ਦੇ ਕਲਚਰ ਨੇ। ਉਹ ਬੜੇ ਰੰਗ ਬਿਰੰਗ ਦੇ ਕੱਪੜੇ ਪਾਉਂਦੇ ਨੇ, ਉਹਨਾਂ ਦੀਆਂ ਔਰਤਾਂ ਜਿਹੜੀਆਂ ਨੇ ਉਹ ਚੋਲੇ ਛੋਲੇ ਪਾਉਂਦੀਆਂ ਨੇ, ਚੂੜੀਆਂ ਜਿਹੜੀਆਂ ਨੇ ਕੋਹਨੀਆਂ ਤੱਕਰ, ਬਲਕਿ ਕੋਹਨੀਆਂ ਤੋਂ ਉੱਪਰ ਵੀ ਉਹਨਾਂ ਚੂੜੀਆਂ ਜਿਹੀਆਂ ਪਾਈਆਂ ਹੁੰਦੀਆਂ ਨੇ। ਉਹ ਆਪਣੇ ਲੋਕ ਗੀਤਾਂ ਦੇ ਵਿੱਚ ਉਹ ਅੱਜ ਵੀ ਉਹ ਆਪਣੇ ਲੋਕ ਗੀਤਾਂ ਦੇ ਵਿੱਚ ਦਰਿਆਏ ਹਾਕੜਾ ਨੂੰ ਬੁਲਾਉਂਦੇ ਨੇ ਔਰ ਉਹਨੂੰ ਕਹਿੰਦੇ ਨੇ ਕਿ ਤੂੰ ਸਾਡੇ ਕੋਲੋਂ ਨਾਰਾਜ਼ ਹੋ ਗਿਆ ਹੈ, ਅਸੀਂ ਤੈਨੂੰ ਮਨਾਉਣ ਵਾਸਤੇ ਇੱਥੇ ਬੈਠੇ ਹਾਂ, ਤੂੰ ਮੰਨ ਜਾ, ਕਿਉਂਕਿ ਅਸੀਂ ਇਹ ਸਹਿਰਾ ਛੱਡ ਕੇ ਤੇ ਨਹੀਂ ਕਿਧਰੇ ਹੋਰ ਗਏ, ਅਸੀਂ ਇੱਥੇ ਹੀ ਬੈਠੇ ਤੈਨੂੰ ਉਡੀਕਦੇ ਪਏ ਹਾਂ ਅਤੇ ਇੱਕ ਦਿਨ ਤੂੰ ਮੰਨ ਜਾਏਗਾ ਔਰ ਦੁਬਾਰਾ ਜ਼ਮੀਨ 'ਤੇ ਆ ਕੇ ਅਤੇ ਜਦੋਂ ਵਗੇਗਾ ਅਤੇ ਅਸੀਂ ਫਿਰ ਤੇਰੇ ਜਿਹੜੇ ਕਿਨਾਰਿਆਂ ਦੇ ਉੱਤੇ ਦੁਬਾਰਾ ਆਬਾਦੀਆਂ ਜਿਹੜੀਆਂ ਆਬਾਦ ਕਰਾਂਗੇ। ਅਸੀਂ ਦੇਖਦੇ ਹਾਂ ਕਿ ਇਹ ਜਿਤਨੇ ਵੀ ਦਰਿਆ ਨੇ ਇਹਨਾਂ ਸਾਰੇ ਦਰਿਆਵਾਂ ਦੇ ਕਿਨਾਰਿਆਂ ਦੇ ਉੱਤੇ ਵੱਡੇ ਵੱਡੇ ਸ਼ਹਿਰ ਨੇ
ਔਰ ਜਿਸ ਵਕਤ ਅਸੀਂ ਤਾਰੀਖ ਨੂੰ ਦੇਖਦੇ ਹਾਂ ਤੇ ਇਹ ਸਾਰੀ ਜਗ੍ਹਾ ਦੇ ਉੱਤੇ ਸਿਵਲਾਈਜੇਸ਼ਨਸ ਜਿਹੜੀਆਂ ਨੇ ਉਹ ਮੁਖਤਲਿਫ ਦੌਰ ਦੇ ਵਿੱਚ, ਮੁਖਤਲਿਫ ਟਾਈਮਿੰਗਸ ਦੇ ਵਿੱਚ ਮੁਖਤਲਿਫ ਸਿਵਲਾਈਜੇਸ਼ਨਸ ਜਿਹੜੀਆਂ ਨੇ ਉਹ ਪ੍ਰਵਾਨ ਚੜ੍ਹਦੀਆਂ ਰਹੀਆਂ ਨੇ। ਪੰਜਾਬ ਦੀ ਧਰਤੀ ਦੀ ਜਿਤਨੀ ਵੀ ਹਿਸਟਰੀ ਹੈ ਉਹ ਉਤਨੀ ਪੁਰਾਣੀ ਹੈ ਜਿਤਨੀ ਕਿ ਦੁਨੀਆ ਦੀ ਬਾਕੀ ਪੁਰਾਣੀਆਂ ਸਿਵਲਾਈਜੇਸ਼ਨਸ ਨੇ। ਯਾਨੀ ਅਗਰ ਕੋਈ ਇਜਿਪਟ ਦੀ ਸਿਵਲਾਈਜੇਸ਼ਨ ਸੀ ਜਾਂ ਗ੍ਰੀਕ ਸਿਵਲਾਈਜੇਸ਼ਨ ਸੀ, ਉਸੇ ਤਰ੍ਹਾਂ ਪੰਜਾਬ ਦੇ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ ਜਿਹੜੀ ਹੈ ਉਹ ਕੰਟੀਨਿਊ ਹੁੰਦੀ ਰਹੀ ਹੈ। ਔਰ ਉਹਦੇ ਵਿੱਚ ਫਿਰ ਸਾਨੂੰ ਜਿਹੜੇ ਆਸਾਰ ਮਿਲਦੇ ਨੇ ਉਹ ਤਕਰੀਬਨ ਅੱਜ ਤੋਂ 5000 ਸਾਲ ਪਹਿਲੇ ਦੇ ਮਿਲਦੇ ਨੇ ਕਿ ਜਿਹੜੇ ਸ਼ਹਿਰਾਂ ਦੇ ਆਸਾਰ ਮਿਲਦੇ ਨੇ ਔਰ ਬਾਕਾਇਦਾ ਤਰੱਕੀ ਯਾਫਤਾ ਸ਼ਹਿਰ ਹੈਗੇ ਸਨ। ਟੈਕਸਲਾ ਸਿਵਲਾਈਜੇਸ਼ਨ ਸੀ, ਹੜੱਪਾ ਸਿਵਲਾਈਜੇਸ਼ਨ ਸੀ, ਮੋਇਨਜੋਦੜੋ ਸਿਵਲਾਈਜੇਸ਼ਨ ਸੀ। ਇਸ ਤੋਂ ਇਲਾਵਾ ਹੋਰ ਵੀ ਐਸੇ ਬਹੁਤ ਸਾਰੀਆਂ ਜਗ੍ਹਾ ਨੇ ਸਾਨੂੰ ਟਿੱਬੇ ਛਿੱਬੇ ਮਿਲਦੇ ਨੇ ਜਿਹੜੇ ਅਨਐਕਸਪਲੋਰਡ ਨੇ, ਜਿਨ੍ਹਾਂ ਦੇ ਉੱਤੇ ਹਲੇ ਕੋਈ ਰਿਸਰਚ ਨਹੀਂ ਹੋਈ ਕਿ ਹੋ ਸਕਦਾ ਹੈ ਕਿ ਕਿਸੇ ਟਾਈਮ ਨੂੰ ਮਜ਼ੀਦ ਜਿਹੜਾ ਉਹ ਬਿਹਤਰ ਸੂਰਤ ਹਾਲ ਜਿਹੜੀ ਹੈਗੀ ਹੈ ਔਰ ਮਜ਼ੀਦ ਜਿਹੜੀਆਂ ਸਿਵਲਾਈਜੇਸ਼ਨਸ ਜਿਹੜੀਆਂ ਨੇ ਉਹ ਨਿਕਲਣ। ਲੇਕਿਨ ਇੱਕ ਗੱਲ ਪੱਕੀ ਹੈ ਕਿ ਜਿਹੜੀ ਸਭ ਤੋਂ ਪਹਿਲੇ ਆਈਸ ਏਜ ਯਾਨੀ ਬਰਫ਼ ਦਾ ਜ਼ਮਾਨਾ ਸੀ, ਉਦੋਂ ਵੀ ਇੱਥੇ ਜਦੋਂ ਇਨਸਾਨੀ ਆਬਾਦੀ ਜਾਂ ਜ਼ਿੰਦਗੀ ਦੀ ਜਿਹੜੀ ਹੈ ਉਹ ਮੌਜੂਦਗੀ ਦੇ ਆਸਾਰ ਮਿਲਦੇ ਨੇ। ਉਸ ਤੋਂ ਬਾਅਦ ਪੱਥਰ ਦਾ ਜ਼ਮਾਨਾ ਆਇਆ, ਉਸ ਤੋਂ ਬਾਅਦ ਕਾਂਸੀ ਦਾ ਜਾਂ ਧਾਤ ਦਾ ਜ਼ਮਾਨਾ ਆਇਆ ਔਰ ਉਸ ਤੋਂ ਬਾਅਦ ਫਿਰ ਆਹਿਸਤਾ ਆਹਿਸਤਾ ਇਨਸਾਨੀ ਜ਼ਿੰਦਗੀ ਜਿਹੜੀ ਹੈ ਉਹ ਤਰੱਕੀ ਕਰਦੀ ਕਰਦੀ ਅੱਜ ਤੱਕ ਪਹੁੰਚ ਗਈ ਹੈ। ਅਤੇ ਅੱਜ ਦੀ ਵੀਡੀਓ ਵਿੱਚ ਅਸੀਂ ਜਿਹੜੀ ਗੱਲਬਾਤ ਕੀਤੀ, ਮੈਂ ਐਂਡ ਉੱਤੇ ਉਹਦੀ ਮੁਖਤਸਰ ਜੇ ਤੁਹਾਨੂੰ ਦੱਸ ਦੇਵਾਂ ਕਿ ਸਿੰਧ ਦਰਿਆ ਸਭ ਤੋਂ ਵੱਡਾ ਜਿਹੜਾ ਕਿ ਵੈਸਟ ਸਾਈਡ ਦੇ ਉੱਤੇ ਹੈ, ਉਸ ਤੋਂ ਬਾਅਦ ਜੇਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ, ਇਹ ਸਾਰੇ ਦਰਿਆ ਰਲ ਕੇ ਪੰਜਨਦ ਦੇ ਉੱਤੇ ਜਾ ਕੇ ਅਤੇ ਦਰਿਆ ਸਿੰਧ 'ਚ ਚਲੇ ਜਾਂਦੇ ਨੇ। ਅਤੇ ਦਰਿਆ ਹਾਕੜਾ ਜਾਂ ਸਰਸਵਤੀ ਉਹ ਵੱਖੋ ਵੱਖ ਬਿਲਕੁਲ ਇਹਨਾਂ ਤੋਂ ਅਲੱਗ, ਇਹਨਾਂ ਦਾ ਇੱਕ ਤਰੀਕੇ ਨਾਲ ਗਾਰਡ ਬਣ ਕੇ ਉਹ ਚੱਲਦਾ ਹੈ ਔਰ ਉਹ ਪੈਰਲਲ ਚੱਲਦੇ ਹੋਏ ਸਮੁੰਦਰ ਦੇ ਵਿੱਚ ਜਾ ਡਿੱਗਦਾ ਹੈ। ਅਸੀਂ ਆਪਣੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਹਰ ਦਰਿਆ ਦੇ ਮੁਤਲਿਕ ਵੱਖੋ ਵੱਖ ਦੱਸਾਂਗੇ ਕਿ ਕਿਹੜਾ ਕਿਹੜਾ ਦਰਿਆ, ਉਹਦੇ ਉੱਤੇ ਕਿਹੜੇ ਕਿਹੜੇ ਸ਼ਹਿਰ ਵੱਸਦੇ ਨੇ, ਉਹਦੇ ਉੱਤੇ ਕੀ ਕੀ ਸਿਵਲਾਈਜੇਸ਼ਨਸ ਉੱਥੇ ਰਹੀਆਂ ਨੇ। ਅਤੇ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਪਸੰਦ ਕਰੋਗੇ ਔਰ ਇਹ ਸਿਲਸਿਲਾ ਜਿਹੜਾ ਅਸੀਂ ਪੰਜਾਬ ਦੀ ਤਾਰੀਖ ਦੇ ਉੱਤੇ ਸ਼ੁਰੂ ਕੀਤਾ ਹੈ ਉਹਦੇ ਬਾਰੇ ਵਿੱਚ ਤੁਸੀਂ ਸਾਨੂੰ ਆਪਣਾ ਫੀਡਬੈਕ ਵੀ ਦਿਓਗੇ, ਕਿਉਂਕਿ ਤੁਹਾਡੇ ਫੀਡਬੈਕ ਔਰ ਤੁਹਾਡੀ ਸੁਜੈਸ਼ਨਸ ਤੋਂ ਬਗੈਰ ਸਾਨੂੰ ਆਪਣੇ ਪ੍ਰੋਗਰਾਮ ਨੂੰ ਇੰਪਰੂਵ ਕਰਨ ਦਾ ਮੌਕਾ ਨਹੀਂ ਮਿਲੇਗਾ। ਤੁਸੀਂ ਸਾਡੇ ਪ੍ਰੋਗਰਾਮ ਨੂੰ ਔਰ ਸਾਡੇ ਚੈਨਲ ਨੂੰ ਪ੍ਰਮੋਟ ਕਰੋ, ਆਪਣੇ ਦੋਸਤਾਂ ਨੂੰ ਵੀ ਇਹਦੇ ਬਾਰੇ 'ਚ ਦੱਸੋ, ਤਾਂ ਕਿ ਅਸੀਂ ਇਹ ਜਿਹੜਾ ਮਿਸ਼ਨ ਸ਼ੁਰੂ ਕੀਤਾ ਹੈ ਇਹ ਅਸੀਂ ਪੂਰੀ ਦੁਨੀਆ ਦੇ ਉੱਤੇ ਵੱਸਦੇ ਪੰਜਾਬੀਆਂ ਵਾਸਤੇ ਸ਼ੁਰੂ ਕੀਤਾ ਹੈ, ਤਾਂ ਕਿ ਜਿਹੜੇ ਸਾਡੀ ਨਵੀਂ ਪੌਦ ਹੈ, ਜਿਹੜੇ ਸਾਡੇ ਬੱਚੇ ਨੇ, ਉਹਨਾਂ ਨੂੰ ਵੀ ਪਤਾ ਲੱਗੇ ਕਿ ਜਿੱਥੇ ਇਹਨਾਂ ਦੀਆਂ ਰੂਟਸ ਨਿਕਲੀਆਂ ਨੇ ਉਹ ਰੂਟਸ ਦੀ ਕੀ ਹਿਸਟੋਰੀਕਲ ਇੰਪੋਰਟੈਂਸ ਹੈ ਔਰ ਉਹ ਉੱਥੇ ਕੀ ਕੀ ਚੀਜ਼ ਪਾਈ ਜਾਂਦੀ ਹੈ, ਕਿਸ ਕਿਸ ਤਰ੍ਹਾਂ ਪਾਈ ਜਾਂਦੀ ਹੈ, ਉੱਥੇ ਸਿਵਲਾਈਜੇਸ਼ਨ ਕਿਸ ਤਰ੍ਹਾਂ ਜਿਹੜੀ ਹੈ ਉਹ ਤਰੱਕੀ ਕੀਤੀ। ਔਰ ਅੱਜ ਅਸੀਂ ਦੇਖਦੇ ਹਾਂ ਕਿ ਪੰਜਾਬੀ ਜਿਹੜੇ ਨੇ ਉਹ ਇੱਥੇ ਵੀ ਪੰਜਾਬ ਵਿੱਚ ਵੀ ਵੱਸਦੇ ਨੇ ਅਤੇ ਬਹੁਤ ਅੱਛਾ ਵੱਸਦੇ ਨੇ, ਲੇਕਿਨ ਆਪਣੀ ਰੋਜ਼ੀ ਰੋਟੀ ਵਾਸਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਦੁਨੀਆ ਦੇ ਮੁਖਤਲਿਫ ਮੁਲਕਾਂ 'ਚ ਜਾ ਕੇ ਆਬਾਦ ਹੋ ਗਏ ਨੇ ਔਰ ਉਹ ਉੱਥੇ ਇੰਡੀਅਨ ਪੰਜਾਬ 'ਚੋਂ ਵੀ ਔਰ ਪਾਕਿਸਤਾਨੀ ਪੰਜਾਬ ਤੋਂ ਵੀ ਲੋਕ ਇੰਗਲੈਂਡ ਵਿੱਚ, ਕੈਨੇਡਾ ਵਿੱਚ, ਅਮਰੀਕਾ ਵਿੱਚ, ਆਸਟ੍ਰੇਲੀਆ ਵਿੱਚ, ਜਰਮਨੀ ਔਰ ਦੁਨੀਆ ਦੇ ਮੁਖਤਲਿਫ ਹੋਰ ਮੁਲਕਾਂ ਦੇ ਵਿੱਚ ਜਾ ਕੇ ਸੈਟਲ ਵੀ ਅਗਰ ਹੋ ਗਏ ਨੇ, ਅਤੇ ਉਹਨਾਂ ਨੇ ਪੰਜਾਬ ਨੂੰ ਭੁੱਲੇ ਨਹੀਂ। ਉਹ ਪੰਜਾਬ ਉਹਨਾਂ ਦੇ ਦਿਲਾਂ 'ਚ ਵੱਸਦਾ ਹੈ ਔਰ ਉਹਨਾਂ ਨੇ ਉੱਥੇ ਹੀ ਪੰਜਾਬ ਵਸਾਏ ਹੋਏ ਨੇ, ਉੱਥੇ ਹੀ ਕਮਿਊਨਿਟੀਜ਼ ਜਿਹੜੀਆਂ ਨੇ ਉਹ ਇਕੱਠੀਆਂ ਰਹਿੰਦੀਆਂ ਨੇ ਔਰ ਉੱਥੇ ਮਜ਼ਹਬ ਦੇ ਬੁਨਿਆਦ ਦੇ ਉੱਤੇ ਜਾਂ ਕਿਸੇ ਵੀ ਹੋਰ ਵਜ੍ਹਾ ਕਰਕੇ ਸਿਆਸੀ ਬੁਨਿਆਦ ਦੇ ਉੱਤੇ ਕੋਈ ਤਕਸੀਮ ਨਹੀਂ ਹੈਗੀ। ਉੱਥੇ ਅੱਜ ਵੀ ਜਿਹੜਾ ਘਰ ਜਾਣ ਦੀ ਗੱਲ ਕਰਦਾ ਉਹ ਇਹੀ ਕਹਿੰਦਾ ਜੀ ਅਸੀਂ ਪੰਜਾਬ ਚੱਲੇ ਹਾਂ, ਯਾਨੀ ਇੰਡੀਆ ਜਾਂ ਪਾਕਿਸਤਾਨ ਦੀ ਬਜਾਏ ਉਹ ਐਸੇ ਚੀਜ਼ ਨੂੰ ਪ੍ਰੈਫਰ ਕਰਦੇ ਨੇ ਜੀ ਅਸੀਂ ਪੰਜਾਬ ਚੱਲੇ ਹਾਂ। ਸੋ ਤੁਸੀਂ ਸਾਡੇ ਇਸ ਚੈਨਲ ਨੂੰ ਜ਼ਰੂਰ ਪ੍ਰਮੋਟ ਕਰੋ,
ਕਿਉਂਕਿ ਅਸੀਂ ਇਸ ਮਿਸ਼ਨ ਨੂੰ ਲੈ ਕੇ ਚੱਲ ਰਹੇ ਹਾਂ ਔਰ ਅਸੀਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਮਜ਼ੀਦ ਹਿਸਟਰੀ ਔਰ ਮਜ਼ੀਦ ਕਲਚਰ ਔਰ ਮਜ਼ੀਦ ਜਿਹੜੀ ਸਾਡੀ ਹੈਰੀਟੇਜ ਹੈ ਉਹਦੇ ਬਾਰੇ ਵਿੱਚ ਅਸੀਂ ਤੁਹਾਨੂੰ ਦੱਸਦੇ ਰਹਾਂਗੇ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੀ ਤਜਾਵੀਜ਼, ਤੁਹਾਡੇ ਸੁਜੈਸ਼ਨਸ ਔਰ ਫੀਡਬੈਕ ਦੇ ਜ਼ਰੀਏ ਆਪਣੇ ਪ੍ਰੋਗਰਾਮ ਨੂੰ ਮਜ਼ੀਦ ਇੰਪਰੂਵ ਕਰੀਏ। ਆਪਣਾ, ਆਪਣੇ ਆਂਢ ਗੁਆਂਢ ਦਾ, ਆਪਣੇ ਸਾਰੇ ਪੰਜਾਬੀ ਦੋਸਤਾਂ ਦਾ ਔਰ ਸਾਰਿਆਂ ਦਾ ਖਿਆਲ ਰੱਖਿਆ ਕਰੋ ਔਰ ਸੁਖੀ ਵਸੋ। ਥੈਂਕ ਯੂ ਵੈਰੀ ਮਚ। ਰੱਬ ਰਾਖਾ।